ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਅਸੀਂ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਪਹੁੰਚੇ ਹੋਏ ਹਾਂ, ਜਿੱਥੇ ਕਿ 5ਵਾਂ ਸਾਲਾਨਾ ਗੱਤਕੇ ਮੁਕਾਬਲੇ ਜਿਹੜੇ ਉਹ ਚੱਲ ਰਹੇ ਆ ਕੈਲੀਫੋਰਨੀਆ ਗੱਤਕਾ ਦਲ ਤੇ ਬਾਕੀ ਹੋਰ ਸਾਰਿਆਂ ਦੇ ਸਹਿਯੋਗ ਦੇ ਨਾਲ। ਤੇ ਆਓ ਆਪਾਂ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਟਾਈਮ ਆਪਾਂ ਜੁੜ ਚੁੱਕੇ ਹਾਂ ਕੈਲੀਫੋਰਨੀਆ ਗੱਤਕਾ ਦਲ ਵਾਲਿਆਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਪਹਿਲਾਂ ਤਾਂ ਸਾਰੀ ਪ੍ਰਬੰਧਕ ਕਮੇਟੀ ਤੁਹਾਡਾ ਧੰਨਵਾਦ ਕਰਦੀ ਹੈ, ਪੰਜਾਬੀ ਰੇਡੀਓ ਦਾ, ਜੋ ਤੁਸੀਂ ਇੱਥੇ ਆ ਕੇ ਹਾਜ਼ਰੀਆਂ ਭਰੀਆਂ ਨੇ, ਬਹੁਤ ਬਹੁਤ ਧੰਨਵਾਦ। ਇਹ ਜਿਹੜਾ ਪ੍ਰੋਗਰਾਮ ਆ ਇਹ ਸਿੱਖੀ ਨੂੰ ਸਮਰਪਿਤ ਆ। ਆਪ ਸਭ ਜਾਣਦੇ ਹੀ ਹੋ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਜੀ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸ਼ਸਤਰ ਵਿਦਿਆ ਦਾ ਜੋ ਪ੍ਰਚਾਰ ਕੀਤਾ, ਸ਼ਸਤਰ ਘੋੜੇ ਤੇ ਸਿੰਘ ਦਾਣ ਵਾਸਤੇ ਜੋ ਖਾਲਸੇ ਪੰਥ ਨੂੰ ਆਖਿਆ ਗਿਆ। ਸੋ ਜਦੋਂ ਆਵਾਜ਼ ਦਿੱਤੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ, ਤੇ ਦੂਰੋਂ ਨੇੜਿਓਂ ਭਚੰਗੀ ਸਿੰਘ ਤਿਆਰ ਘੋੜੇ ਲੈ ਕੇ ਤੇ ਸ਼ਸਤਰ ਲੈ ਕੇ ਦੂਰੋਂ ਨੇੜਿਓਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਏ। ਸਤਿਗੁਰੂ ਸਾਹਿਬ ਦੀਆਂ ਜੰਗਾਂ ਤੋਂ ਬਾਰੇ ਆਪ ਜੀ ਸੰਗਤ ਸਾਰੀ ਵਾਕਫ ਜੋ ਆਪ ਜੀ ਨੂੰ ਪਤਾ ਹੈ, ਸਤਿਗੁਰੂ ਸਾਹਿਬ ਨੇ 4 ਜੰਗਾਂ ਲੜੀਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ 14 ਜੰਗਾਂ। ਤੇ ਆਪ ਜੀ ਨੂੰ ਪਤਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸ਼ਸਤਰ ਚੁੱਕਣਾ ਤੇ ਫਿਰ ਤਿਆਗ ਦੇ ਦੇਣਾ, ਤੇ ਸਤਿਗੁਰੂ ਸਾਹਿਬ ਦੀ ਭਗਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਪ੍ਰਗਟ ਹੋਣਾ। ਆਪ ਸੰਗਤਾਂ ਜਾਣੂ ਹੋ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਪਰੰਪਰਾ ਨੂੰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੁਆਰਾ ਪ੍ਰਚਾਰ ਕਰਨਾ ਤੇ ਸੰਗਤਾਂ ਨੂੰ, ਹੋਰ ਬੱਚਿਆਂ ਨੂੰ, ਹੋਰ ਸਿੰਘਾਂ ਸਿੰਘਣੀਆਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਸਿਖਾਉਣਾ, ਉਹਨੂੰ ਹੀ ਸਮਰਪਿਤ ਕੈਲੀਫੋਰਨੀਆ ਗੱਤਕਾ ਦਲ ਨੇ ਲੰਮੇ ਸਮੇਂ ਤੋਂ ਬਾਬਾ ਜਸਪ੍ਰੀਤ ਸਿੰਘ ਜੀ ਲਵਲਾ ਸਾਹਿਬ ਇਹਨਾਂ ਦੇ ਉਦਮ ਉਪਰਾਲੇ ਸਦਕਾ, ਬਾਬਾ ਚਤਰ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਟੂਰਨਾਮੈਂਟ ਚੱਲ ਰਿਹਾ, ਤੇ ਆਪ ਜੀ ਜਾਣਦੇ ਹੋ ਹੋਰ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਟੂਰਨਾਮੈਂਟ ਹਰ ਸਾਲ ਹੁੰਦਾ ਹੈ। ਸਤਿਗੁਰੂ ਬਾਣੀ ਗੁਰੂ ਦੇ ਸਹਾਰੇ, ਬਾਣੀ ਗੁਰੂ ਦੇ ਚਰਨਾਂ ਨਾਲ ਲਾ ਕੇ ਕੈਲੀਫੋਰਨੀਆ ਗੱਤਕਾ ਦਲ ਨੇ ਸ਼ਸਤਰ ਵਿਦਿਆ ਦਾ ਪ੍ਰਚਾਰ ਲੰਮੇ ਸਮੇਂ ਤੋਂ ਕੀਤਾ। ਤੇ ਸੰਗਤਾਂ ਨੂੰ ਪਤਾ ਹੈ ਕਿ ਰਿਵਰ ਸਾਈਡ ਤੋਂ ਲੈ ਕੇ ਇਹ ਪਹਿਲਾ ਹੀ ਦਲ ਆ ਕੈਲੀਫੋਰਨੀਆ ਗੱਤਕਾ ਦਲ ਜਿਹਦੇ ਇੰਨੀ ਲੰਮੀ ਜਗ੍ਹਾ ਜਿਹੜੀ ਹੈ ਕੈਲੀਫੋਰਨੀਆ ਗੱਤਕਾ ਦਲ ਨੇ ਘੇਰੀ ਹੋਈ ਆ। ਇਹਦੇ ਵਿੱਚ ਇੱਕ ਟੀਮ ਆ, ਇਹ ਬਹੁਤ ਘੱਟ ਵੇਖਣ ਨੂੰ ਮਿਲਦਾ। ਅਸੀਂ ਇੰਡੀਆ ਦੇ ਵਿੱਚੋਂ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚੋਂ ਖਾੜਿਆਂ ਦੇ ਵਿੱਚ ਸਿੱਖੇ ਆ, ਬੁੱਢਾ ਦਲ ਤੋਂ ਸਿੱਖੇ ਆ, ਹੋਰਨਾਂ ਦਲਾਂ ਦੇ ਵਿੱਚ ਜਾ ਕੇ ਖੰਡ ਕੀਤੀ, ਭਾਈ ਬਾਬਾ ਫੌਜਾ ਸਿੰਘ ਜਥੇ ਤੋਂ ਜਾ ਕੇ ਸਿੱਖਿਆ ਲਈ, ਉਹਨਾਂ ਦੇ ਸਿੰਘਾਂ ਤੋਂ ਪ੍ਰੇਰਿਤ ਹੋ ਕੇ ਇਹ ਚੀਜ਼ ਵੇਖੀ ਆ। ਪਰ ਉਹਨਾਂ ਸਿੰਘਾਂ ਦੇ ਵਿੱਚ ਵੀ ਇੱਕ ਚੀਜ਼, ਇੱਕ ਟਕਰਾਰ ਜਿਹੜਾ ਚੱਲਦਾ ਆਉਂਦਾ ਸੀ, ਇਹਨਾਂ ਸਿੰਘਾਂ ਨੇ ਕੋਸ਼ਿਸ਼ ਕੀਤੀ ਆ ਉਹਨੂੰ ਵੀ ਖਤਮ ਕਰਨ ਦੀ, ਕਿ ਜਥੇਬੰਦੀ ਢਾਂਚੇ ਨੂੰ ਉਹ ਉੱਠ ਕੇ ਇਕੱਠੇ ਰਹਿ ਕੇ ਕਿੱਦਾਂ ਚਲਾਉਣਾ ਹੈ। ਕੈਲੀਫੋਰਨੀਆ ਗੱਤਕਾ ਦਲ ਨੇ ਇੱਕ ਨਿਸ਼ਾਨ ਹੇਠਾਂ ਇਕੱਠੇ ਹੋ ਕੇ ਵੱਖ-ਵੱਖ ਜਥੇਬੰਦੀਆਂ ਨੇ ਇਕੱਠਾ ਕੈਲੀਫੋਰਨੀਆ ਗੱਤਕਾ ਦਲ ਸੰਭਾਲਿਆ ਹੋਇਆ। ਸੋ ਕੈਲੀਫੋਰਨੀਆ ਗੱਤਕਾ ਦਲ ਨੇ ਇਹ ਉਦਮ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤਾ ਆ। ਸੋ ਸਟਾਕਟਨ ਦੀ ਧਰਤੀ ਤੇ ਆਪ ਜੀ ਦੇਖ ਰਹੇ ਹੋ, ਜੋ ਜਾਲੋ ਆਪ ਜੀ ਨੇ ਵੇਖਿਆ, ਸੰਗਤਾਂ ਦੇ ਵਿੱਚ ਉਤਸ਼ਾਹ ਵੇਖਿਆ, ਬੱਚਿਆਂ ਦੇ ਵਿੱਚ ਉਤਸ਼ਾਹ ਵੇਖਿਆ। ਇਹ ਦੇਖਣ ਨੂੰ ਲੱਗਦਾ ਕਿ ਅੱਜ ਤਿਆਰ ਹੋਇਆ, ਤਕਰੀਬਨ 6 ਮਹੀਨੇ ਲੱਗਦੇ ਜੀ ਤਿਆਰੀ ਹੋਣ ਨੂੰ। ਸੋ ਜ਼ਰੂਰ ਦੱਸੋ। ਹਾਂ, ਹਰ ਖਾੜੇ ਦੇ ਵਿੱਚ ਜਿਹੜੇ ਪਲੇਅਰ ਨੇ ਉਹ ਲਗਾਤਾਰ 6 ਮਹੀਨੇ ਤੋਂ ਯਤਨ ਕਰ ਰਹੇ ਆ। ਜਿਹੜੀਆਂ ਸੋਟੀਆਂ ਵੱਜ ਰਹੀਆਂ ਆ, ਇਹ ਕੋਈ ਅਣਜਾਣਪੁਣੇ 'ਚ ਨਹੀਂ ਵੱਜ ਜਾਂਦੀਆਂ, ਲਾਸ਼ਾਂ ਪੈਂਦੀਆਂ ਆ, ਲੱਤਾਂ ਬਾਹਾਂ 'ਤੇ, ਮੂੰਹਾਂ 'ਤੇ ਵੱਜਦੀਆਂ, ਚਿਹਰਿਆਂ 'ਤੇ ਵੱਜਦੀਆਂ ਆ। ਤੇ ਉਦੋਂ ਉਹਨਾਂ ਨੂੰ ਯਾਦ ਕਰਾਈਦਾ ਆ ਕਿ ਇਹ ਸਿੰਘਾਂ ਨੇ ਫੱਟ ਖਾਧੇ ਆ, ਅਸੀਂ ਸੋਟੀਆਂ ਖਾ ਰਹੇ ਆ, ਸਾਨੂੰ ਦਰਦ ਹੁੰਦੀ ਆ। ਪਰ ਇੱਕ ਦਿਨ ਇਹ ਫੱਟ ਖਾਧੇ ਸੀ, ਇਹ ਵੱਡੀਆਂ ਜੰਗਾਂ 'ਤੇ ਫੱਟਾਂ ਲੱਗੀਆਂ, ਤੇ ਹੁਣ ਨਿੱਕੀਆਂ ਸੱਟਾਂ ਨੂੰ ਮਹਿਸੂਸ ਨਹੀਂ ਕਰਦੇ। ਤੁਸੀਂ ਇੱਕ ਗੱਲ ਤੁਹਾਨੂੰ ਹੋਰ ਨਿਵੇਕਲੀ ਦੱਸ ਦਿੰਦੇ ਆ, ਜਦੋਂ ਅਸੀਂ ਖਾੜਿਆਂ ਦੇ ਵਿੱਚ ਹੁੰਦੇ ਆ, ਸਾਨੂੰ ਥੋੜ੍ਹਾ ਜਿਹਾ ਵੱਖਰਾ ਤਜਰਬਾ ਮਿਲਦਾ। ਜਦੋਂ ਬੱਚਿਆਂ ਨੂੰ ਸੱਟ ਲੱਗਦੀ ਆ, ਪਹਿਲੀ ਵਾਰੀ ਉਹਨੂੰ ਸੱਟ ਲੱਗਦੀ ਆ, ਉਹ ਹਾਈ ਮਹਿਸੂਸ ਕਰਦਾ, ਸੱਟ ਮਹਿਸੂਸ ਕਰਦਾ, ਹਾਂਜੀ, ਪੀੜ ਦਰਦ ਮਹਿਸੂਸ ਕਰਦਾ। ਪਰ ਜਿਉਂ ਗਾਂ ਅੱਗੇ ਵੱਧਦਾ ਜਾਂਦਾ, ਤਿਉਂ ਸੱਟ ਉਹਨੂੰ ਲੱਗਣੋਂ ਹਟ ਜਾਂਦੀ ਆ, ਲੱਗਦੀ ਆ ਪਰ ਉਹ ਮਹਿਸੂਸ ਨਹੀਂ ਕਰਦਾ। ਇਹੀ ਸਾਡਾ ਪਰਪਸ ਆ ਕਿ ਸਿੱਖਾਂ ਨੂੰ ਇਹ ਸਮਝ ਆ ਜਾਵੇ, ਸੱਟਾਂ ਇਹਨਾਂ ਨੂੰ ਬਹੁਤ ਲੱਗੀਆਂ ਪਰ ਇਹ ਹੁਣ ਮਹਿਸੂਸ ਨਾ ਕਰਨ, ਚੜ੍ਹਦੀ ਕਲਾ 'ਚ ਲੜਦੇ ਰਹਿਣ, ਆਪਣੀ ਜੰਗ ਨੂੰ ਚੇਤਾ ਨਾ ਭੁੱਲਣ ਜੋ ਸਤਿਗੁਰੂ ਸਾਹਿਬ ਨੇ ਕਲਾ ਬਖਸ਼ੀ ਆ। ਇੱਕ ਹੋਰ ਚੀਜ਼ ਮੈਂ ਵਿੱਚ ਐਡ ਕਰ ਦੇਵਾਂ ਕਿ ਸਾਰਿਆਂ ਵਾਸਤੇ ਮਾਰਸ਼ਲ ਆਰਟ ਆ, ਪਰ ਕੈਲੀਫੋਰਨੀਆ ਗੱਤਕਾ ਦਲ ਨੂੰ ਮਾਰਸ਼ਲ ਆਰਟ ਨਹੀਂ ਕਹਿੰਦਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਆ। ਕੋਈ ਵੀ ਮਾਰਸ਼ਲ ਆਰਟ ਕਿਸੇ ਦੇ ਗੁਰੂ ਨੇ ਨਹੀਂ ਸਿਖਾਇਆ। ਇਹ ਕਲਾ ਜਿਹੜੀ ਆ ਇਹ ਸਾਨੂੰ ਸਾਡੇ ਗੁਰੂ ਤੋਂ ਮਿਲੀ ਆ, ਠੀਕ ਹੈ ਜੀ। ਇਸ ਕਰਕੇ ਇਹ ਚੀਜ਼ ਨੂੰ ਅਸੀਂ ਇਦਾਂ ਨਹੀਂ ਇੱਕ ਗੇਮ ਨਹੀਂ ਕਹਿ ਸਕਦੇ, ਇਕੱਲੀ ਖੇਡ ਨਹੀਂ ਹੈ। ਹਾਂਜੀ, ਇਹ ਇਕੱਲੀ ਖੇਡ ਨਹੀਂ ਹੈ, ਸਤਿਗੁਰੂ ਦੀ ਬਖਸ਼ਿਸ਼ ਆ। ਇਹ ਬਖਸ਼ਿਸ਼ ਜਿਹੜੀ ਆ ਸੀਨਾ ਬਸੀਨਾ ਦਲ ਪੰਥਾਂ ਦੇ ਵਿੱਚ ਜਥੇਬੰਦੀਆਂ ਦੀ ਚੱਲਦੀ ਆ ਰਹੀ ਆ, ਤੇ ਸਤਿਗੁਰੂ ਦੀ ਬਖਸ਼ਿਸ਼ ਹੈ। ਕੈਲੀਫੋਰਨੀਆ ਗੱਤਕਾ ਦਲ ਸਮਰਪਿਤ ਆ ਖਾਲਸੇ ਰਾਜ ਨੂੰ, ਖਾਲਿਸਤਾਨ ਨੂੰ, ਆਪਣੇ ਧਰਮ ਯੁੱਧ ਨੂੰ ਸਮਰਪਿਤ ਆ। ਇਹ ਚਾਹੁੰਦੇ ਆ ਕਿ ਸਾਡਾ ਰਾਜ ਸਾਨੂੰ ਮਿਲੇ, ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਲੰਮਾ ਰਾਜ ਕੀਤਾ, ਉਹਨੂੰ ਸਮਰਪਿਤ ਹੋ ਕੇ ਅਸੀਂ ਲੜ ਰਹੇ ਹਾਂ। ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਆਪਣੇ ਦੇਸ਼ ਵਿੱਚ ਵੀ ਤੇ ਇੱਥੇ ਵੀ ਅਸੀਂ ਸਮਰਪਿਤ ਆ ਇਸ ਚੀਜ਼ ਨੂੰ ਕਿ ਅਸੀਂ ਗੁਲਾਮ ਆ
ਸਾਨੂੰ ਚੇਤਾ ਰੱਖ ਕੇ ਲੜਾਈ ਜਾਰੀ ਰੱਖਣੀ ਚਾਹੀਦੀ ਆ ਤੇ ਉਸ ਜੰਗ ਨੂੰ ਸਮਰਪਿਤ ਹੋ ਕੇ ਅਸੀਂ ਸਾਰੇ ਸਿੰਘ ਰਲ ਮਿਲ ਕੇ ਇਹ ਜੋ ਉਪਰਾਲਾ ਸਿੰਘ ਕਰ ਰਹੇ ਨੇ। ਸਤਿਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਪਤਾ ਆ ਕਿ ਪਹਿਲਾ ਪ੍ਰਕਾਸ਼ ਸਤਿਗੁਰੂ ਜੀ ਦਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਜੀ ਪਹਿਲੇ ਹੱਡ ਗ੍ਰੰਥੀ ਥਾਪ ਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਤੇ ਉਹਨੂੰ ਸਮਰਪਿਤ ਹੀ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਜੀ। ਹਾਂਜੀ। ਤੇ ਵੀਰ ਜੀ ਤੁਸੀਂ ਇਹ ਵੀ ਦੱਸੋ, ਤੁਸੀਂ ਆਪ ਕਦੋਂ ਤੋਂ ਗੱਤਕੇ ਦੇ ਵਿੱਚ? ਦੇਖੋ ਜੀ, ਮੇਰੀ ਹਿਸਟਰੀ ਵੈਸੇ ਪੇਪਰਾਂ ਦੇ ਵਿੱਚ ਆ ਚੁੱਕੀ ਹੈ। ਮੈਂ 5 ਸਾਲ ਤੋਂ ਗੱਤਕਾ ਖੇਡਦਾ। ਅੱਜ ਮੇਰੀ ਉਮਰ 37 ਸਾਲ ਆ। ਮੈਂ ਤਕਰੀਬਨ 13 ਸਾਲ ਦੀ ਉਮਰ 'ਚ ਸਿਖਾਉਣਾ ਸ਼ੁਰੂ ਕੀਤਾ ਸੀ। ਮੇਰੇ 12-13 ਉਸਤਾਦ ਨੇ। ਮੈਂ ਵੱਖ-ਵੱਖ ਜਥੇਬੰਦੀਆਂ 'ਚ ਸਿੱਖਿਆ। ਜਿੱਥੇ ਮੈਨੂੰ ਕੋਈ ਗੁਰਸਿੱਖ ਮਿਲਿਆ ਉਹਦੇ ਗੋਡੀ ਹੱਥ ਲਾ ਕੇ ਇਹ ਸ਼ਸਤਰ ਵਿਦਿਆ ਲਈ ਆ ਤੇ ਤਕਰੀਬਨ 2007 ਦਾ ਮੈਂ ਕੈਲੀਫੋਰਨੀਆ ਗੱਤਕਾ ਦਲ ਦੇ ਵਿੱਚ ਸੇਵਾ ਨਿਭਾ ਰਿਹਾ। ਇੱਕ ਵੀਰ ਜੀ ਤੁਸੀਂ ਇਹ ਵੀ ਦੱਸੋ ਵੀ ਅੱਜ ਕੱਲ੍ਹ ਸ਼ਸਤਰਾਂ ਨੂੰ ਲੈ ਕੇ ਬੜੇ ਪੁੱਠੇ ਸਿੱਧੇ ਬਿਆਨ ਜਿਹੜੇ ਆਉਂਦੇ ਰਹਿੰਦੇ ਆ, ਸਿੱਖਾਂ ਦਾ ਤੇ ਸ਼ਸਤਰਾਂ ਦਾ ਤੇ ਮੁੱਢ ਤੋਂ ਜਿਹੜੀ ਉਹ ਨੇੜਤਾ ਰਹੀ, ਉਸ ਦੇ ਬਾਰੇ ਕੀ ਕਹਿਣਾ? ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿੱਲਾ ਪੁੱਟਿਆ ਮੌਂ ਸਾਹਿਬ, ਜਦੋਂ ਸਤਿਗੁਰੂ ਸਾਹਿਬ ਬਰਾਤ ਲੈ ਕੇ ਗਏ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ। ਇੱਕ ਉਹ ਐਗਜ਼ਾਮਪਲ ਆ ਜਿਹੜਾ ਰੁੱਖ ਤੋਂ ਵੱਢ ਕੇ ਮਜ਼ਾਕ ਕੀਤਾ ਗਿਆ, ਸਤਿਗੁਰੂ ਸਾਹਿਬ ਨੇ ਜੜ ਪੁੱਟਦੀ, ਘੋੜੇ ਦਾ ਲੱਕ ਟੁੱਟ ਗਿਆ। ਉਹਦੇ ਤੋਂ ਬਾਅਦ ਤਖਤਾਂ ਦੀ ਸਿਰਜਣਾ ਕਰਨੀ ਰਾਜ ਦੀ ਪ੍ਰਤੀਕ ਆ। ਤਖਤ ਉਹ ਹੀ ਬਣਾ ਸਕਦਾ ਜਿਹੜਾ ਰਾਜਾ, ਤਖਤ ਰਾਜ ਤੋਂ ਬਿਨਾਂ ਨਹੀਂ ਬਣਦਾ। ਸਤਿਗੁਰੂ ਨੇ ਰਾਜ ਉਦੋਂ ਹੀ ਪ੍ਰਗਟ ਕਰਤਾ ਜਿੱਦਣ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤੇ ਉਹ ਵੀ ਹਰਮੰਦਰ ਦੇ ਸਾਹਮਣੇ। ਹਰਮੰਦਰ ਦੇ ਸਾਹਮਣੇ ਕਿ ਉੱਥੇ ਨੀਵੇਂ ਹੋ ਕੇ ਜਾਣਾ ਆ, ਸਿੱਧੇ ਹੋ ਕੇ ਇੱਥੇ ਸਿਰ ਉੱਚਾ ਕਰਕੇ ਖਲੋਣਾ ਆ ਕਿ ਅਸੀਂ ਰਾਜੇ ਆ। ਸੋ ਤਖਤ ਸਿਰਜਣਾ, ਘੋੜੇ ਤੇ ਚੜ੍ਹਨਾ, ਸ਼ਸਤਰ ਕੋਲ ਰੱਖਣਾ ਇੱਕ ਰਾਜ ਦਾ ਪ੍ਰਤੀਕ ਆ। ਜਿਵੇਂ ਐਗਜ਼ਾਮਪਲ ਵੱਲੋਂ ਕਹਿ ਸਕਦੇ ਆ ਕਿ ਸਤਿਗੁਰੂ ਸਾਹਿਬ ਨੇ ਖਾਲਸੇ ਨੂੰ ਇੰਨੀ ਹਿੰਮਤ ਦਿੱਤੀ ਕਿ ਇੱਕ ਘੋੜੇ ਤੇ ਤਿਆਰ ਨਿਹੰਗ ਸਿੰਘ ਬੈਠਾ ਹੋਵੇ, ਉਹ ਕਹਿੰਦਾ ਮੇਰਾ ਰਾਜ ਹੀ ਆ, ਮੈਂ ਰਾਜਾ ਆ। ਠੀਕ ਆ ਜੀ, ਉਹ ਅਕਾਲ ਪੁਰਖ ਦਾ ਰਾਜ ਮੈਨੂੰ ਮਿਲਿਆ ਹੋਇਆ, ਜਿਹੜਾ ਬਾਣਾ ਮੈਂ ਪਾਇਆ ਹੋਇਆ ਉਹ ਰਾਜ ਦਾ ਪ੍ਰਤੀਕ ਆ। ਤੇ ਰਹੀ ਗੱਲ ਸ਼ਸਤਰਾਂ ਦੀ, ਸ਼ਸਤਰ ਕਦੇ ਕਿਸੇ ਕੌਮ ਦੇ ਨਹੀਂ ਹੁੰਦੇ। ਸ਼ਸਤਰ ਉਹਦੇ ਹੁੰਦੇ ਜਿਹਦੇ ਹੱਥ 'ਚ ਹੁੰਦੇ। ਇਸ ਵਿਵਾਦ ਨੂੰ ਪਤਾ ਨਹੀਂ ਕਿਉਂ ਲੋਕ ਇਹਨਾਂ ਲਮਕਾਉਂਦੇ ਆ ਭਗੌਤੀ ਆ ਜਾਂ ਬੜੇ ਤਰ੍ਹਾਂ ਦੇ ਸ਼ਸਤਰ ਨੇ। ਇੱਥੇ ਸਾਡੇ ਕੋਲ ਜੋ ਸ਼ਸਤਰ ਆਉਂਦੇ ਆ, ਜਮਦਾੜ ਵਰਗੇ ਸ਼ਸਤਰ ਨੇ, ਗੁਰਜ ਸ਼ਸਤਰ ਨੇ, ਬਾਗ ਨਾਕੇ ਨੇ, ਕਿਰਚਾਂ ਨੇ, ਕਟਾਰਾਂ ਨੇ, ਖੰਜਰ ਨੇ। ਸੋ ਜਿਹੜੇ ਜਿੰਨੇ ਵੀ ਸ਼ਸਤਰ ਤਖਤਾਂ ਦੇ ਸੱਜੇ ਆ ਉਹ ਭੇਡਾਵਾਂ ਹੋਈਆਂ ਨੇ। ਹੁਣ ਜੇ ਰਾਜਸਥਾਨ ਤੋਂ ਕੋਈ ਲੈ ਕੇ ਆਊਗਾ ਉਹ ਆਪਣੀ ਵਿਰਾਸਤ ਲੈ ਕੇ ਭੇਡਾ ਕਰੂਗਾ, ਜਿਹੜਾ ਅਫਗਾਨ ਤੋਂ ਆਊਗਾ ਉਹ ਆਪਣੀ ਵਿਰਾਸਤ ਲੈ ਕੇ ਭੇਡਾ ਕਰੂਗਾ। ਸ਼ਸਤਰ ਨਾ ਬਗਾਨਾ ਹੁੰਦਾ ਨਾ ਆਪਣਾ ਹੁੰਦਾ, ਸ਼ਸਤਰ ਜਿਹਦੇ ਹੱਥ 'ਚ ਉਹਦਾ ਹੁੰਦਾ। ਤੇ ਸਤਿਗੁਰੂ ਸਾਹਿਬ ਨੇ ਉਹਨੂੰ ਗ੍ਰਹਿਣ ਕਰਾਇਆ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਮੀਰੀ ਪੀਰੀ ਪਾ ਕੇ ਜਿਹੜਾ ਸਿਧਾਂਤ ਸਾਨੂੰ ਦੇਤਾ ਸਤ ਸਿਪਾਹੀ ਵਾਲਾ, ਅਸੀਂ ਉਹਨੂੰ ਐਕਸੈਪਟ ਕਰੀਏ। ਇਸ ਚੀਜ਼ ਦੇ ਵਿੱਚ ਨਾ ਪਾਈਏ ਕਿ ਸ਼ਸਤਰ ਕਿਹਦਾ। ਸ਼ਸਤਰ ਤੋਂ ਬਿਨਾਂ ਸਾਡਾ ਬਚਾਅ ਕੋਈ ਨਹੀਂ। ਸਾਡੇ ਕੋਲੇ ਲਾਇਸੈਂਸ ਨਹੀਂ ਸੀ ਹੈਗਾ ਗਨ ਦਾ ਵੀ। ਜਿੰਨਾ ਚਿਰ ਸਾਡਾ ਰਾਜ ਰਿਹਾ ਗਨ ਵੀ ਅਸੀਂ ਉੱਦਾਂ ਰੱਖਦੇ ਸੀ। ਅਸੀਂ ਗੁਲਾਮ ਹੋਏ ਆ ਤੇ ਸਾਨੂੰ ਲਾਇਸੈਂਸ ਰੱਖਣੇ ਪਏ ਆ। ਨਿਹੰਗਾਂ ਸਿੰਘਾਂ ਵਿੱਚ ਲਾਇਸੈਂਸ ਇੱਕ ਪ੍ਰਸਿੱਧ ਲਾਇਸੈਂਸ ਸੀ, ਸ਼ਾਇਦ ਉਸ ਗੱਲ ਦਾ ਕਿਸੇ ਨੂੰ ਪਤਾ ਨਾ ਹੋਵੇ। ਇੱਕ ਲਾਇਸੈਂਸ ਬਣਦਾ ਸੀ ਅੰਮ੍ਰਿਤ ਤੋਂ ਬਾਅਦ, ਉਹਦੇ ਉੱਤੇ ਸਾਰੇ ਹਥਿਆਰਾਂ ਦੀ ਫੋਟੋ ਹੁੰਦੀ ਸੀ। ਉਹ ਲਾਇਸੈਂਸ ਜਿਹਨੂੰ ਮਿਲਦਾ ਸੀ ਉਹ ਹਰ ਹਥਿਆਰ ਰੱਖ ਸਕਦਾ ਸੀ। ਇਹ ਪਾਬੰਦੀ ਸਾਨੂੰ ਬਹੁਤ ਲੇਟੈਸਟ ਮਿਲੀ ਆ, ਜਿਹੜੀ ਅਸੀਂ ਕਿਸੇ ਕੋਲੋਂ, ਇੱਕ ਬਰਛਾ, ਇੱਕ ਕਿਰਪਾਨ ਕਿਰਪਾ ਦਾ ਤੇ ਬਰਛਾ ਲੰਗਰ ਦਾ ਪ੍ਰਤੀਕ ਆ। ਇਹ ਦੋ ਚੀਜ਼ਾਂ ਹਰ ਗੁਰਸਿੱਖ ਦੇ ਘਰੇ ਹੋਣੀਆਂ ਚਾਹੀਦੀਆਂ। ਨਗਾਰਾ ਸਾਡਾ ਅਲਾਰਮ ਆ, ਅਲਾਰਮ ਲੰਗਰ ਵਾਸਤੇ ਆ। ਤੇ ਜਿਸ ਯੋਧੇ ਨੇ ਜੰਗ ਲੜਨ ਤੁਰਨਾ ਉਹਦੇ ਵਾਸਤੇ ਇਹ ਵੰਗਾਰ ਆ, ਤਕੜੇ ਹੋ ਕੇ ਲੜਨ ਵਾਸਤੇ ਤੁਰਨਾ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡਾ ਅੰਗ ਆ। ਜਦੋਂ ਅਸੀਂ ਇੱਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿਣਾ ਬਹੁਤ ਚੰਗੀ ਗੱਲ ਆ, ਠੀਕ ਆ, ਪਰ ਇਹ ਕਨਸੈਪਟ ਨੂੰ ਗੁਰੂ ਅਰਜਨ ਸਾਹਿਬ ਤੱਕ ਹੀ ਛੱਡ ਦੇਣਾ ਇਹ ਅਣਜਾਣ ਪੁਣੇ ਵਾਲੀ ਗੱਲ ਆ। ਗਲ 'ਚ ਸ਼ਸਤਰ ਰੱਖਣਾ, ਸਤਿਗੁਰੂ ਗੁਰੂ ਸਾਹਿਬ ਦੇ ਰਹਿਤਨਾਮੇ ਲਿਖ ਦੇਣੇ, ਸਤਿਗੁਰੂ ਸਾਹਿਬ ਦੇ ਹਜ਼ੂਰੀ ਕਵੀਆਂ ਨੇ ਲਿਖ ਦੇਣਾ ਕਿ ਸ਼ਸਤਰ ਜਿਹੜਾ ਗਲ 'ਚ ਪਾਇਆ ਹੋਇਆ, ਸਤਿਗੁਰੂ ਸਾਹਿਬ ਦੇ ਸਾਹਮਣੇ ਜਾਣਾ, ਕਮਰ ਕੱਸਾ ਲਾ ਕੇ ਜਾਣਾ, ਉਹ ਸਾਡਾ ਆਪਣੇ ਰਾਜ ਦਾ ਪ੍ਰਤੀਕ ਆ। ਸਤਿਗੁਰੂ ਜੀ ਦੀ ਖੁਸ਼ੀ ਮਿਲਦੀ ਸੀ ਤੇ ਬਹੁਤ ਸੋਹਣੇ ਬਿਲਕੁਲ ਸ਼ਸਤਰ ਕਹਿੰਦੇ ਅਸ ਕਿਰਪਾਨ ਖੰਡੋ ਖੜਕ ਤੁਮਕ ਤਵਰ ਤੀਰ ਸਾਹਿਬ ਸਰੋਈ ਸਹਿਤੀ ਜੈ ਹਮਾਰੇ ਪੀਰ। ਸਤਿਗੁਰੂ ਜੀ ਦਾ ਸ਼ਸਤਰ ਨਾਮ ਵਾਲਾ ਲਿਖਣ ਦਾ ਇਹ ਇੱਕ ਜੁਗਤੀ ਸੀ, ਇੱਕ ਭਗਤੀ ਬਣਾ ਦਿੱਤੀ ਤੇ ਇੱਕ ਉਹਦੇ 'ਚ ਸਾਰੀਆਂ ਚੀਜ਼ਾਂ ਦਾ, ਕਿਰਪਾਨ ਦਾ, ਕਟਾਰ ਦਾ, ਕਰਦ ਦਾ ਨਾਂ ਲਿਖ ਕੇ ਸਤਿਗੁਰੂ ਸਾਹਿਬ ਨੇ ਉਸ ਪ੍ਰਚਾਰ ਨੂੰ ਵੀ ਅੱਗੇ ਵਧਾਇਆ ਕਿ ਤੁਹਾਨੂੰ ਚੇਤਾ ਨਾ ਭੁੱਲੇ ਸ਼ਸਤਰ ਬਾਰੇ। ਸੋ ਇਹ ਕੋਈ ਸਾਰਿਆਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਕਿ ਆਪਣੇ ਘਰ ਦੇ ਵਿੱਚ ਤਿਆਰ ਸ਼ਸਤਰ ਰੱਖੋ। ਸ਼ਸਤਰ ਇੱਦਾਂ ਦਾ ਰੱਖੋ ਕਿ ਜਿਹਨੂੰ ਦੇਖ ਕੇ ਅੰਦਰ ਸ਼ਕਤੀ ਪੈਦਾ ਹੋਵੇ। ਕਿਸੇ ਵੀ ਨਸ਼ੇ ਨੂੰ ਤਿਆਗੋ। ਜਦੋਂ ਤੁਹਾਡੇ ਹੱਥ 'ਚ ਸ਼ਸਤਰ ਆਉਂਦਾ, ਕਿਰਪਾਨ ਆਉਂਦੀ ਆ, ਉਹ ਆਪੇ ਕਿਰਪਾ ਵਰਤਾ ਦਿੰਦੀ ਹੈ। ਹਾਂ, ਇਸ ਚੀਜ਼ ਨੂੰ ਪ੍ਰਮੁੱਖ ਰੱਖ ਕੇ ਚੱਲੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬੜੀ ਮਿਹਰਬਾਨੀ ਜੀ। ਤੇ ਇੱਥੇ ਹੀ ਗੱਲਬਾਤ ਨੂੰ ਆਪਾਂ ਹੁਣ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।